हाँ आथने बंद हो जाते थे वो सनामी दरवाजा है ना। एक इधर धूरी गेट सनामी गेट पटियाला गेट। मैं ना जो थे मैं गुजरांवाले गया एक नाभे दा आया बाबा वो कित्थे वो मुंडा जेड़ा अपने पिंडां कड़ियों आया मैं तो ओनू मिलन आया ती मैं क्या साडा बुढ़ा किधर आ गए थे है वो मैं वेला रोया बहुत रोया बोली नहीं बदलती हैगी। पहली फिल्म बनाई सी संदूक चंदूक दूजी फौजी दी फैमिली फिर फैमिली 420 फिर 21 22 23 47 तक 37 तक आ गई 37 तक आ गई। हाँ मेरे प्यो ਦਾ ਨਾਂ ਕੈਲਾ ਸੀਗਾ ਤੇ ਉਹ ਕਹਿੰਦੇ ਸਾਰੇ ਪਿੰਡ ਦੇ ਕਹਿ ਕਰਨ ਵੀ ਤੇਰੇ ਮੁੰਡੇ ਨੇ ਤਾਂ ਤੈਨੂੰ ਹੀ ਬਦਨਾਮ ਕਰਤਾ। ਉਹ ਨਹੀਂ ਚਾਹੁੰਦਾ ਸੀ ਵੀ ਮੈਂ ਇੱਧਰ ਆਵਾਂ ਉਹ ਮੇਰੇ ਮਗਰ ਪੈ ਜਾਂਦਾ ਹੁੰਦਾ ਓਏ ਤੂੰ ਮੈਨੂੰ ਬਦਨਾਮ ਕਰਤਾ ਓਏ ਕੰਜਰਾ ਓਏ ਜਿਵੇਂ ਆ ਬਾਪੂ ਪੂਰੀ ਬੋਲਦੇ ਨੇ ਐਂ ਬੋਲਦੇ ਨੇ ਡਾਂਗ ਵੀ ਬੱਗ ਵੀ ਮਾਰਦੇ ਹੁੰਦੇ ਤੇ। ਫਿਲਮਾਂ 'ਚ ਨਜ਼ਾਰੇ ਲੈਣ ਦੀ ਹਸਰਤ ਹੁੰਦੀ ਸੀਗੀ ਹਾਂਜੀ ਉਹ ਆਮ ਜ਼ਿੰਦਗੀ 'ਚ ਲੱਭੇ ਕਿ ਨਹੀਂ ਲੱਭੇ ਆਈ ਜਾਂਦੇ ਨੇ ਨਜ਼ਾਰੇ ਆਉਂਦੇ ਨੇ ਨਜ਼ਾਰੇ ਜਾਂਦੇ ਨੇ ਹੁਣ ਤਾਂ ਆਉਂਦੇ ਨੇ ਇੱਥੇ ਆ ਕੇ ਨਜ਼ਾਰੇ ਗਏ ਨਹੀਂ ਆਈ ਜਾਂਦੇ ਨੇ ਇਕੱਠੇ ਕਰੀ ਜਾਂਦੇ ਆ। ਇਹਨਾਂ ਦਾ ਇੱਕ ਜੋੜੀਦਾਰ ਸੀ ਉਹ ਫੌਤ ਹੋ ਗਿਆ ਛੋਟਾ ਭਾਈ ਸੀ ਬਾਬਾ ਸਦੀਕ ਬਦਰਾ ਉਹ ਕਹਿੰਦਾ ਅਸੀਂ ਤਕਰੀਬਨ ਡੇਲੀ ਇੱਕ ਮੁਰਗੀ ਖਾਈ ਦੀ ਸੀ ਕਿਸੇ ਦੇ ਪੱਲਿਓਂ। ਇੱਕ ਦਿਨ ਕਹਿੰਦਾ ਅਸੀਂ ਰਾਤ ਨੂੰ ਇੱਕ ਮਾਈ ਦੀ ਮੁਰਗੀ ਤੇ ਨਿਗਾਹ ਰੱਖੀ ਸੀ ਤੇ ਲੈਣ ਗਏ ਫੜੀ ਉਹਦੇ ਡਾਲੇ ਚੋਂ ਕੱਢੀ ਨਾ ਜਦੋਂ ਉਹ ਮਾਈ ਦਾ ਵੀ ਹੱਥ ਪੈ ਗਿਆ ਤੇ ਸਾਡਾ ਵੀ ਹੱਥ ਪੈ ਗਿਆ ਉਹਦਾ ਇਦਾਂ ਚੁੰਝ ਨੂੰ ਹੱਥ ਪੈ ਗਿਆ ਅੱਗਿਓਂ ਕਹਿੰਦਾ ਅਸੀਂ ਖਿੱਚੀ ਚੁੰਝ ਉਹਦੇ ਹੱਥ 'ਚ ਰਹਿ ਗਈ ਤੇ ਮੁਰਗੀ ਸਾਡੇ ਹੱਥ 'ਚ ਰਹਿ ਗਈ। ਅਸੀਂ ਕਹਿੰਦਾ ਉਦਾਂ ਹੀ ਬੁੜਕਦੀ ਲੈ ਕੇ ਗਏ ਮੌਲਵੀ ਕੋ ਤੇ ਮੌਲਵੀ ਨੇ ਪੁੱਛਿਆ ਵੀ ਇਹ ਹਲਾਲ ਆ ਹਰਾਮ ਕਹਿੰਦਾ ਚੋਰੀ ਕਿਹੜਾ ਹਲਾਲ ਆ ਖਾ ਲਓ। ਉਹ ਬਹੁਤ ਰੌਣਕ ਸੀ ਬਾਬਾ ਇਹਨਾਂ ਦੀ ਪੂਰੀ ਇੰਟਰਵਿਊ ਕਰੀ ਆ ਸਾਰੀ ਪੂਰੀ ਬੇਲੀ ਮਿਲਿਆ ਕਿਹੜੇ ਪਿੰਡ ਇਹਨਾਂ ਦਾ ਬੜਬਰ ਬੁੱਲੇ ਸ਼ਾਹ ਦਾ ਉੱਥੇ ਮੇਲਾ ਲੱਗਦਾ ਹੁੰਦਾ ਹਾਂ ਅਸੀਂ ਮੈਂ ਜਾਂਦਾ ਰਿਹਾ ਉੱਥੇ। ਤੂੰ ਕਿਹੜੇ ਕਰੈਕਟਰ ਕਰਦਾ? ਹਾਂ ਮੈਂ ਬਾਈ ਨਾਲ ਹੀ ਸੀ ਕੋਈ ਮਰਜ਼ੀ ਆਉਂਦਾ ਹਰ ਸਾਲ ਲੱਗਦਾ ਜੀ ਉੱਥੇ ਹੁਣ ਸਾਰੇ ਆਪਣੇ ਦਾ ਬੀੜ ਆ ਤੁਹਾਡੇ ਕੋਲੇ ਬੀੜ ਹਾਂ ਨਹਿਰ ਉਦੋਂ ਅੱਗੇ ਉਹਦੇ ਵਾਲੀ ਹਰੀਗੜ੍ਹ ਵਾਲੀ ਘਰਾਟ ਚੱਕੀ ਤੋਂ ਉੱਥੇ ਬਹੁਤ ਮੈਂ ਤਾਂ ਅੱਜ ਤੱਕ ਤਾਏ ਨੇ ਪਿਛਲੇ 20 ਸਾਲ ਤੋਂ ਟੀਵੀ ਦੇਖ ਰਿਹਾ 15 ਸਾਲ ਤੋਂ ਪਾਕਿਸਤਾਨੀ ਚੈਨਲ ਨਹੀਂ ਦੇਖਿਆ ਸਿਰਫ ਇੰਡੀਆ ਦੇ ਚੈਨਲ ਆਉਂਦਾ ਕਹਿੰਦਾ ਮੇਰੇ ਚੈਨਲ ਆ ਨੇ ਖੁਦਾ ਦੀ ਕਸਮ ਸਾਡੀ ਬੋਲੀ ਆ ਉਹ ਛੋਟੇ ਬੜਬਰ ਹੁਣ ਤਾਂ ਘਰ ਬਦਲ ਗਏ ਉੱਥੇ ਸਾਰੇ ਮਾਸਟਰ ਗੁਰਦੇਵ ਜੀ ਉੱਥੋਂ ਦਾ ਅੱਛਾ ਜੀ ਜਮੰਦਾ ਤੇ ਬਲਵੀਰ ਟੀਗਾ ਨੰਬਰਦਾਰ ਮਿਲ ਕੇ ਵੀ ਗਏ ਬੰਦੇ ਨਾਲ ਮਿਲ ਕੇ ਆਪਾਂ ਇਹਨਾਂ ਨਾਲ ਇੰਟਰਵਿਊ ਕਰੂੰਗਾ। ਅੱਛਾ ਕਰ ਲਿਓ ਚੰਦਾ ਸੋ ਬਲਵੀਰ ਨੰਬਰਦਾਰ ਤੇ ਚੰਗੇ ਮੰਨੇ ਬੰਦੇ ਹੋਰ ਪਾ ਦਿਓ ਆ ਦਿਓ ਹੋਰ ਆਪਣਾ ਕੀ ਨਾਂ ਆ? ਮੇਰੇ ਕੁਲਦੀਪ ਸਿੰਘ ਕਿੱਦਾਂ ਲੱਗਾ ਫਿਰ ਪਾਕਿਸਤਾਨ? ਕੁਚਰੂ ਮੁਹੰਮਦ ਵਧੀਆ ਲੱਗਾ। ਅੱਛਾ ਬੜਬਰ ਤਾਂ ਇੱਧਰ ਪਾ ਦਿਓ ਜੀ। ਓਹੋ ਬਹੁਤ ਚੀਜ਼ ਨਿਕਲਦੇ ਉਹਦੇ ਮੈਨੂੰ ਨੀਂਦ ਹੀ ਨਹੀਂ ਆਉਂਦੀ ਵੀ ਕਦੋਂ ਮਿਲਣਾ ਪਹਿਲੇ ਤੁਹਾਡਾ ਵੀਜ਼ਾ ਰਿਜੈਕਟ ਹੋ ਗਿਆ ਨਾ ਹੋ ਗਿਆ 2 ਵਾਰੀ ਬੜੀ ਤਕਲੀਫ ਹੋਈ ਸੀਗਾ ਯਾਰ ਆਹ ਤਾਂ ਕੰਮ ਬੜਾ ਖਰਾਬ ਤਾਂ ਗਾਣਾ ਇੱਕ ਬਹੁਤ ਵਧੀਆ ਜੀਐਸ ਸਿੱਖ ਸਰਦਾਰ ਹਾਂ ਉਹ ਤੁਹਾਡੇ ਰਿਲੀਜ਼ ਕਰਨਾ ਸੀ ਆਏ ਤੇ ਹੁਣ ਉਹ 2 ਦਿਨ ਬਾਅਦ ਕਰਾਂਗੇ ਲੇਕਿਨ ਤੁਹਾਡੀ ਵੀਡੀਓ ਪਿੱਛੇ ਲਾਵਾਂਗੇ। ਹਾਂਜੀ ਲਿਓ ਹੋਰ ਪੀਓ ਉਹ ਸਾਦਾ ਵੀ ਮੰਗਾਇਓ। ਮੈਂ ਤੀਜਾ ਪੀ ਲਿਆ ਮੈਂ ਤਾਂ 3 ਗਲਾਸ ਹੋ ਗਏ ਹਾਏ ਵੇ ਸਾਡੇ ਜ਼ਮਾਨੇ 'ਚ ਸੰਗਰੂਰ ਦੇ ਦਰਵਾਜ਼ੇ ਤੇ 4 ਹਾਂ ਆਥਣੇ ਬੰਦ ਹੋ ਜਾਂਦੇ ਤੇ ਉਹ ਆਥਣੇ ਬੰਦ ਹੋ ਜਾਂਦੇ ਸਨਾਮੀ ਦਰਵਾਜ਼ਾ ਹਾਂਜੀ ਹੈ ਨਾ। ਇੱਕ ਇਧਰ ਧੂਰੀ ਗੇਟ ਸਨਾਮੀ ਗੇਟ ਪਟਿਆਲਾ ਗੇਟ ਇਹ ਸੁਬਾਹ ਫਿਰ ਨਾ ਤੋਪ ਚੱਲਣੀ ਹਾਂ ਟਾਈਮ ਨਾਲ ਤਾਂ ਨਹੀਂ ਜਾ ਸਕਦੇ ਤਾਂ ਬਾਹਰ ਬਿਲਕੁਲ ਡੱਕ ਲੈ ਪੀ ਲਓ ਯਾਰ ਤੁਸੀਂ।
ਦਿਲੋਂ ਸਾਡੀ ਬੋਲੀ ਹੈ। ਹਾਂਜੀ ਬੋਲੀ ਨਹੀਂ ਬਦਲਦੀ। ਮੈਂ ਨਾ ਜਦੋਂ ਉੱਥੇ ਮੈਂ ਗੁਜਰਾਂ ਵਾਲੇ ਗਿਆ, ਇੱਕ ਨਾਭੇ ਦਾ ਆਇਆ ਬਾਬਾ, ਉਹ ਕਿੱਥੇ ਆ ਉਹ ਮੁੰਡਾ ਜਿਹੜਾ ਆਪਣੇ ਪਿੰਡਾਂ ਕੜਿਓ ਆਇਆ, ਮੈਂ ਤਾਂ ਉਹਨੂੰ ਮਿਲਣ ਆਇਆ ਤੀ। ਮੈਂ ਕਿਹਾ ਸਾਡਾ ਬੁੜਾ ਕਿੱਧਰ ਆ ਗਿਆ ਇੱਥੇ ਹੈ। ਉਹ ਮੈਂ ਉਹਨੂੰ ਵੇਲਾ ਰੋਇਆ, ਬਹੁਤ ਰੋਇਆ, ਬਹੁਤ ਰੋਇਆ। ਬੋਲੀ ਨਹੀਂ ਬਦਲਦੀ ਹੈਗੀ ਭਾਜੀ, ਬੋਲੀ ਵੀ ਨਹੀਂ ਬਦਲੀ ਤੇ ਉਹ ਝਾਕ ਵੀ ਨਹੀਂ ਮੁੱਕੀ ਹੋਈ ਦੀ। ਝਾਕ ਵੀ ਨਹੀਂ ਹੁਣ ਹੋਰ ਫਿਲਮਾਂ ਹਜੇ ਤੇ ਆਪਣਾ ਦੇਸ਼ ਕਹਿੰਦੇ ਆ। ਬਹੁਤ ਜੀ। ਮੈਨੂੰ ਕਹਿਣਗੇ 15-20 ਮੁੰਡੇ ਮੇਰੇ ਕੋਲ ਬਹਿੰਦੇ ਆ ਸ਼ਾਮ ਨੂੰ। ਹਾਂ ਉਹ ਬਾਬਾ ਉਹ ਤੂੰ ਡੀਡੀ ਲਾ ਦੇ ਯਾਰ, ਗਾਣੇ ਸੁਣੀਏ। ਉਹ ਦੂਸਰੀ ਤੇ ਆਉਂਦੀ ਆ ਫਿਲਮ 4 ਨੰਬਰ ਤੇ, ਹਾਂ ਬਸ ਉੱਥੇ ਤੇਰੀਆਂ ਹੀ ਆਉਂਦੀਆਂ ਨੇ। ਇੱਥੇ ਗੁਜਰਾਂ ਵਾਲੇ ਚ ਕਹਿੰਦੇ ਨੇ ਕੰਬੋਜਾਂ ਦੀ ਫਿਲਮ ਆ ਗਈ। ਉੱਥੇ ਕੰਬੋਜ ਨੇ ਮਰੇਲਕੋਟਲੇ ਤੋਂ ਇਧਰੋਂ ਨੇੜੇ ਤੇੜੇ ਪਿੰਡਾਂ ਚੋਂ ਗਏ ਹੋਏ ਨੇ, ਉਹ ਸਾਰੇ ਕਹਿਣਗੇ ਕੰਬੋਜਾਂ ਦੀ ਫਿਲਮ ਆ ਗਈ। ਅੱਛਾ, ਇਹ ਦੇਖ ਲਓ ਵੀ ਜਦੋਂ ਪਹਿਲੇ ਫਿਲਮ ਇੰਡਸਟਰੀ ਨੂੰ ਸਵਾਲ ਆ ਗਿਆ ਸੀ, ਜਿਹੜੀ ਜਦੋਂ ਜਾਰੀ ਜੱਟ ਦੀ, ਅਣਗ ਜੱਟਾਂ ਦੀ, ਰਾਣੋ, ਮਾਮਲਾ ਗੜਬੜ, ਜੱਟ ਵਾਲੀ, ਉਸ ਤੋਂ ਬਾਅਦ ਫਿਲਮਾਂ ਬੰਦ ਹੋ ਗਈਆਂ। ਬਿਲਕੁਲ ਜੀ। ਫਿਰ ਉਸ ਤੋਂ ਬਾਅਦ ਹਰਭਜਨ ਮਾਨ ਨੇ ਬਾਬਾ ਜੀ ਟਾਈਮ ਬਾਅਦ ਕਿਤੇ ਜਾ ਕੇ ਬਣਾਉਣੀਆਂ ਸ਼ੁਰੂ ਕੀਤੀਆਂ। ਹਾਂਜੀ ਮੈਂ ਆਪਣਾ ਬਾਪੂ ਹੈ ਜੀ ਮੇਰਾ। ਹੋਰ ਠੀਕ ਹੋ ਜੀ? ਅਲਹਮਦੁਲਿਲਾ ਬਾਬਾ ਜੀ। ਅੱਛਾ, ਉਸ ਤੋਂ ਬਾਅਦ ਤੁਸੀਂ ਜਿਹੜਾ ਫਿਲਮ ਇੰਡਸਟਰੀ ਦਾ ਚੱਕਿਆ ਕੰਮ, ਇਹ ਇੱਕ ਬਿਲਕੁਲ ਟਰੈਕ ਹਟ ਗਏ ਸੀ। ਮੈਂ ਫਿਲਮਾਂ ਨਹੀਂ ਬਣਾਈਆਂ ਹੈਗੀਆਂ, ਉਹੀ ਨਾ ਵੀ ਮੈਂ ਨਾ ਲੋਕਾਂ ਦੀਆਂ ਗੱਲਾਂ ਬਣਾਈਆਂ, ਲੋਕਾਂ ਦੀਆਂ ਗੱਲਾਂ ਜਿਹੜੀਆਂ ਸਾਡੇ ਘਰਾਂ 'ਚ ਹੋ ਰਹੀਆਂ ਨੇ, ਜਿਹੜੀਆਂ ਸਾਡੇ ਆਲੇ ਦਾਲੇ ਵਾਪਰ ਰਹੀਆਂ ਨੇ। ਮੈਂ ਉਹੀ ਗੱਲਾਂ ਨੂੰ ਲਿਆ ਕੇ, ਉਹੀ ਗੱਲਾਂ ਨੂੰ ਮੈਂ ਟੈਲੀਵਿਜ਼ਨ ਤੇ ਲਿਆਂਦਾ, ਵੀਡੀਓ ਦੀ ਸ਼ਕਲ ਦਿੱਤੀ। ਹਾਂ। ਨਾ ਤਾਂ ਮੇਰਾ ਪਿਓ ਕਲਾਕਾਰ ਸੀ, ਨਾ ਮੇਰਾ ਦਾਦਾ ਕਲਾਕਾਰ ਸੀ, ਸਾਨੂੰ ਉਹਨਾਂ ਲੋਕਾਂ ਨੇ ਕਲਾਕਾਰ ਬਣਾਇਆ। ਤਾਂ ਹੀ ਇੱਥੇ ਮਤਲਬ ਤੁਹਾਡੇ ਆਈਡੀਆ ਕਿਦਾਂ ਆ ਵੀ ਇਹ ਚੀਜ਼ਾਂ ਨੂੰ ਆਪਾਂ ਵੀਡੀਓ ਦੀ ਸ਼ਕਲ ਦੇਣੀ ਚਾਹੀਦੀ ਉਦੋਂ ਇੱਕ CD ਆਈ ਸੀ। ਹਾਂ, CD ਆਈ ਸੀ ਉਦੋਂ ਮੈਂ ਵੀ ਸੋਚਿਆ, ਮੈਂ ਯਾਰ ਆਪਾਂ CD ਦੇ ਵਿੱਚ ਇੱਕ ਛੋਟੀ ਜਿਹੀ ਫਿਲਮ ਨਾ ਬਣਾਈਏ। ਹਾਂ। 3 ਘੰਟਿਆਂ ਦਾ ਕਿਸੇ ਕੋਲ ਟਾਈਮ ਨਹੀਂ ਸਿਨੇਮੇ 'ਚ ਜਾਣ ਦਾ। ਘੰਟੇ ਵਿੱਚ ਬੰਦਾ ਰੋਟੀ ਖਾ ਲੈਂਦਾ, ਨਹਾ ਲੈਂਦਾ, ਰੋਟੀ ਖਾਂਦਾ ਖਾਂਦਾ ਫਿਲਮ ਦੇਖ ਲੈਂਦਾ, ਨਾਲੇ ਇੰਜੋਏ ਕਰ ਲੈਂਦਾ। ਸੋ ਉਦੋਂ ਫਿਰ ਅਸੀਂ ਪਹਿਲੀ ਫਿਲਮ ਬਣਾਈ ਸੀ ਸੰਦੂਕ ਚੰਦੂਕ, ਦੂਜੀ ਫੌਜੀ ਦੀ ਫੈਮਿਲੀ, ਫਿਰ ਫੈਮਿਲੀ 420, ਫਿਰ 21 22 23 47 ਤੱਕ 37 ਤੱਕ ਆ ਗਈਆਂ। 37 ਤੱਕ ਆ ਗਈ। ਹਾਂ। ਵਾਹ ਵਾਹ ਵਾਹ। ਇੱਕ ਤੁਸੀਂ ਨਵੀਂ ਵੱਖਰੀ ਪਛਾਣ ਦਿੱਤੀ ਸੀ, ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੇ ਗਾਣਿਆਂ ਵਿੱਚ ਇੱਕ ਨਾ ਵੱਖਰਾ ਬੀਤੀ ਸੀ। ਆਪਣੀ ਸੁਣਾਉਂਦਾ ਹੁੰਦਾ ਸੀ। ਹਾਂ ਬਿਲਕੁਲ। ਇਸੇ ਤਰ੍ਹਾਂ ਮੈਂ ਲੋਕਾਂ ਦੀ ਬੀਤੀ ਸੁਣਾਈ ਤੁਸੀਂ ਹੈ, ਲੋਕਾਂ ਦੀ ਬੀਤੀ। ਜਿਹੜੀ ਲੋਕਾਂ ਦੇ ਨਾਲ ਵਾਪਰੀ ਹੈ। ਜਿਵੇਂ ਹੁਣ ਜਿਹੜੀਆਂ ਬੁੜੀਆਂ ਗੱਲਾਂ ਕਰਦੀਆਂ ਨੇ, ਬੁੜੇ ਨੇ ਹੁਣ ਬੁੜੇ ਦਾ ਵਿਆਹ ਕਰਿਆ, ਉਹ 'ਚ ਬੁੜੇ ਬੜੇ ਖੁਸ਼ ਹੋਏ ਤੇ ਪਾਕਿਸਤਾਨ ਦੇ। ਤੁਸੀਂ ਤਾਂ ਕੈਲੇ ਬੁੜੇ ਨੂੰ ਸਤਾਇਆ ਬਹੁਤ ਆ। ਉਹ ਮੇਰੇ ਪਿਓ ਦਾ ਨਾਮ ਸੀ ਕੈਲਾ। ਅੱਛਾ। ਮੇਰੇ ਪਿਓ ਦਾ ਨਾਮ ਕੈਲਾ ਸੀਗਾ, ਤੇ ਉਹ ਕਹਿੰਦੇ ਸਾਰੇ ਪਿੰਡ ਦੇ ਕਹਿ ਕਰਨ ਵੀ ਤੇਰੇ ਮੁੰਡੇ ਨੇ ਤਾਂ ਤੈਨੂੰ ਹੀ ਬਦਨਾਮ ਕਰਤਾ। ਉਹ ਨਹੀਂ ਚਾਹੁੰਦਾ ਸੀ ਵੀ ਮੈਂ ਇੱਧਰ ਆਵਾਂ। ਉਹ ਮੇਰੇ ਮਗਰ ਪੈ ਜਾਂਦਾ ਹੁੰਦਾ, ਓਏ ਤੂੰ ਮੈਨੂੰ ਬਦਨਾਮ ਕਰਤਾ, ਓਏ ਕੰਜਰਾ, ਓਏ ਜਿਵੇਂ ਆ ਬਾਪੂ ਪੂਰੀ ਬੋਲਦੇ ਨੇ ਐਂ ਬੋਲਦੇ ਨੇ। ਡਾਂਗ ਵੀ ਬੱਗ ਵੀ ਮਾਰਦੇ ਹੁੰਦੇ ਤੇ। ਬੱਗਵੀਂ ਦਾ ਪਤਾ ਬਾਪੂ, ਬੱਗਵੀਂ ਡਾਂਗ ਦਾ ਪਤਾ? ਬੱਗਵੀਂ ਹੈ, ਬੱਗਵੀਂ ਮਾਰ ਨਹੀਂ ਹਾਂ। ਜਿਹੜੇ ਫਿਲਮਾਂ 'ਚ ਨਜ਼ਾਰੇ ਲੈਣ ਦੀ ਹਸਰਤ ਹੁੰਦੀ ਸੀਗੀ, ਹਾਂਜੀ। ਉਹ ਆਮ ਜ਼ਿੰਦਗੀ 'ਚ ਲੱਭੇ ਕਿ ਨਹੀਂ ਲੱਭੇ? ਆਈ ਜਾਂਦੇ ਨੇ ਨਜ਼ਾਰੇ, ਆਉਂਦੇ ਨੇ ਨਜ਼ਾਰੇ ਜਾਂਦੇ ਨੇ। ਹੁਣ ਤਾਂ ਆਉਂਦੇ ਨੇ, ਇੱਥੇ ਆ ਕੇ ਨਜ਼ਾਰੇ ਗਏ ਨਹੀਂ, ਆਈ ਜਾਂਦੇ ਨੇ, ਇਕੱਠੇ ਕਰੀ ਜਾਂਦੇ ਆ। ਇੰਨਾ ਜਿਹੜਾ ਪਿਆਰ ਹੈ ਸਾਰਾ ਇਕੱਠਾ ਕਰੀ ਜਾਂਦੇ ਆ। ਇਹ ਪਾਕਿਸਤਾਨ ਦੀ ਚਾਹਤ ਬਾਬੇ ਕਾਦਰ ਬਖਸ਼ ਦੀ ਵੀਡੀਓ ਤੋਂ ਪਹਿਲਾਂ ਦੀ ਸੀ ਕਿ ਬਾਅਦ 'ਚ ਹੋਈ ਆ? ਨਹੀਂ, ਪਹਿਲਾਂ ਮੈਂ ਆ ਕੇ ਗਿਆ, ਅੱਛਾ। ਔਰ ਇਹ ਝੰਗ ਵੀ ਆਇਆ। ਫਿਰ ਇਹਨਾਂ ਕੁਦਰਤੀ ਮੇਰਾ ਨੂਰ ਜਹਾਨ ਵਾਲਾ ਨੁਸਰਤ ਫਤਿਹ ਅਲੀ ਖਾਨ ਨਾਲ ਬੜਾ ਲਗਾਉ ਸੀ, ਮੈਂ ਸੁਣਦਾ ਹੁੰਦਾ ਸੀ। ਨੂਰ ਜਹਾਨ ਦਾ ਐਡਾ ਵੱਡਾ ਫੈਨ ਸੀ ਨੁਸਰਤ ਸਾਹਿਬ ਦਾ। ਉਹਨਾਂ ਦੀ ਖਾਤਰ ਮੈਂ 3-4 ਵਾਰੀ ਪਾਕਿਸਤਾਨ ਆ ਗਿਆ ਵੀ ਉਹਨਾਂ ਨੂੰ ਮੈਂ ਮਿਲ ਕੇ ਆਵਾਂ। ਪਰ ਉਹ ਕਦੇ UK ਗਏ ਹੁੰਦੇ ਸੀ, ਬਿਮਾਰ ਸੀਗੀ ਨੂਰ ਜਹਾਂ। ਪਰ ਮੈਂ ਉਹਨਾਂ ਨੂੰ, ਇਹ ਮੇਰੀ ਹਸਰਤ ਪੂਰੀ ਨਹੀਂ ਹੋ ਸਕੀ, ਮੈਂ ਉਹਨਾਂ ਨੂੰ ਮਿਲ ਨਹੀਂ ਸਕਿਆ। ਅੱਲਾਹ ਅੱਲਾਹ। ਹੁਣ ਜਦੋਂ ਆਏ, ਹੁਣ ਤਾਂ ਤੁਹਾਡਾ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਬਹੁਤ ਪਤਾ ਲੱਗ ਗਿਆ ਸੀ ਵੀ ਬਹੁਤ। ਮੈਂ ਕਹਿੰਦਾ ਜਦੋਂ ਬਾਬੇ ਕਾਦਰ ਨੂੰ ਮਿਲਿਆ, ਸਾਡਾ ਸਾਰਾ ਪਿੰਡ ਐ ਵੇਟ ਕਰ ਰਿਹਾ ਸੀ ਵੀ ਗੁਰਚੇਤ ਕਦੋਂ ਜਾਵੇ ਉੱਥੇ, ਕਦੋਂ ਜਾ ਕੇ ਉਹਨੂੰ ਮਿਲੇ। ਕਿਉਂਕਿ ਉਹ ਕੱਲਾ ਮੇਰੇ ਪੜਦਾਦਿਆਂ ਦਾ, ਵਡੇਰਿਆਂ ਦਾ ਦੋਸਤ ਨਹੀਂ ਸੀ, ਉਹ ਸਾਰੇ ਪਿੰਡ ਦੀ ਸੀ। ਉਹਨੇ ਜਦੋਂ ਸਾਰੇ ਪਿੰਡ ਦੇ ਨਾਂ ਦੱਸੇ, ਫਲਾਣਾ ਇੱਧਰ ਪਿੰਡ ਐਂ ਗਿਣਿਆ ਤਾਂ ਪਿੰਡ ਜਿਵੇਂ
ਕੱਲਾ ਕੱਲਾ ਖੂੰਜਾ ਪਿੰਡ ਦਾ ਗਣਿਆ ਤਾ। ਇੱਥੇ ਥਾਈ, ਇੱਥੇ ਉਹ, ਇੱਥੇ ਉਹਨਾਂ ਦਾ ਨਾਲ ਫਿਰਦਾ ਹੁੰਦਾ। ਹਾਂ, ਜਿਵੇਂ ਭੁੱਲਦਾ ਨਹੀਂ ਜੀ ਕੋਈ ਨਹੀਂ ਭੁੱਲਦੇ। ਅੱਛਾ ਗੁਰਜੀਤ ਭਾਜੀ, ਆਪਣਾ ਸਹੀ ਨਾਮ ਵੀ ਇਹੀ ਫਿਲਮੀ ਨਾਮ ਹੈ? ਨਾ, ਮੇਰਾ ਨਾਮ ਗੁਰਚੇਤ। ਗੁਰਚੇਤ ਹੈ। ਹਾਂ, ਮੈਂ ਇੰਡੀਆ 'ਚ ਗੋਲਡ ਮੈਡਲ ਲਾਂ ਵਾਹ ਜੀ ਵਾਹ। ਚਿੱਤਰਕਾਰਾਂ ਦਾ ਮਸ਼ਹੂਰ, ਜਿਹਨੂੰ ਤੁਹਾਡੇ ਕਹਿੰਦੇ ਨੇ ਮਸ਼ਹੂਰ ਕਹਿੰਦੇ ਆ। ਹਾਂ, ਮੁਸ਼ੱਬਰ ਮੁਸ਼ੱਬਰ ਮੁਸ਼ੱਬਰ। ਬੜੀ ਗੱਲ ਆ। ਪਾਕਿਸਤਾਨ ਦੀ ਕਿਹੜੀ ਕਿਹੜੀ ਸ਼ੈ ਵਧੀਆ ਲੱਗੀ? ਸਾਰੀ ਲੱਗੀ, ਖਾਣ ਪੀਣ ਦੇ ਪੱਖੋਂ ਸਾਰਾ ਕੁਝ ਹੀ ਵਧੀਆ ਲੱਗਿਆ। ਕੋਈ ਕਹਿੰਦਾ ਛੋਰੇ ਵਾਲਾ ਮੁਰਗਾ, ਆ ਫਲਾਣਾ ਮੁਰਗਾ, ਇੰਨੀਆਂ ਆਈਟਮਾਂ ਖਾਧੀਆਂ ਨੇ। ਮੈਂ ਕਹਿੰਦਾ ਪੰਜਾਬ 'ਚ ਹੋਇਆ। ਹਾਂ। ਕੁਛ ਹੈ। ਹਾਂ, ਸਹੀ ਗੱਲ ਹੈ। ਫਤਿਹਪੁਰ ਦੇ ਵਿੱਚ ਇੱਕ ਥਾਣੇਦਾਰ ਆ, ਇੱਥੋਂ ਦਾ ਢੰਗ ਦਾ, ਇੱਥੋਂ ਲਾਹੌਰ ਕੋਲ ਲੱਗ ਰਿਹਾ ਬੱਚਾ। ਹਾਂ ਕਹਿੰਦਾ ਜੋ ਪੰਜਾਬ ਹੈ ਉਹ ਚਾਚਾ ਤੁਹਾਡੇ ਕੋਲ ਹੈ। ਹਾਂ, ਸਹੀ ਗੱਲ ਹੈ। ਉਸ ਪੰਜਾਬ ਨੂੰ ਨਿੰਦਦੇ ਆ, ਅਸੀਂ ਕਹਿੰਦੇ ਕਿ ਉਹ ਪੰਜਾਬ ਚੰਗਾ ਹੈ, ਇੱਥੇ ਕੁਝ ਨਹੀਂ। ਹਾਂ, ਅਸੀਂ ਤਾਂ ਆਪਣੇ ਪੰਜਾਬ ਨੂੰ ਕਹਿੰਦੇ ਚੰਗਾ ਪਹਿਲਾਂ, ਤੇਰੇ ਕੋਲ ਉਹ ਕਹਿੰਦਾ ਨਹੀਂ ਪੰਜਾਬ ਤੁਹਾਡਾ ਚੰਗਾ ਹੈ। ਪੰਜਾਬ ਤਾਂ ਇੱਕ ਹੀ ਹੈ, ਵਿਚਾਲੇ ਲਕੀਰ ਹੀ ਹੈ। ਪੰਜਾਬ ਤਾਂ ਸਾਰਾ ਇੱਕੋ ਹੀ ਹੈ, ਸਾਰਾ ਪੰਜਾਬ ਹੀ ਚੰਗਾ ਹੈ। ਥੋੜੇ ਸਾਲ ਪਿੱਛੇ ਦੀ ਗੱਲ ਕਰੀ ਨਾ, 5 ਤੋਂ 6 ਸਾਲ ਪਿੱਛੇ, ਆਹ ਸੋਚ ਨਹੀਂ ਸੀ ਜਿਹੜੀ ਹੁਣ ਹੈਗੀ ਆ। ਬਹਿ ਜਾਓ, ਆ ਜਾਓ। ਲੋਕ ਇੱਕ ਦੂਜੇ ਤੋਂ ਨਫ਼ਰਤ ਕਰਦੇ ਸੀਗੇ, ਕਹਿੰਦੇ ਸੀ ਪਤਾ ਨਹੀਂ ਸਾਡੇ ਨੁਕਸਾਨ ਹੋਇਆ, ਕਹਿੰਦੇ ਸੀ ਸਾਡੇ ਹੋਏ ਆ। ਲੇਕਿਨ ਜਦੋਂ ਦਾ ਸੋਸ਼ਲ ਮੀਡੀਆ ਐਕਟਿਵ ਹੋਇਆ, ਵੀਡੀਓ ਪਾਰਟੀਸ਼ਨ ਦੀਆਂ ਬਣਨੀਆਂ ਸ਼ੁਰੂ ਹੋਈਆਂ, ਉਸ ਤੋਂ ਬਾਅਦ ਲੋਕਾਂ ਦੀ ਸੋਚ ਬਦਲ ਗਈ। ਤੁਹਾਡੇ ਵਰਗੇ ਲੋਕਾਂ ਦੇ ਜ਼ਰੀਏ ਭਾਜੀ, ਤੁਹਾਡੇ ਵਰਗੇ ਲੋਕਾਂ ਨੇ ਜੋ ਉਦਮ ਹੈ, ਨਾਸਰ ਢਿੱਲੋਂ ਦਾ ਹੋਇਆ, ਨਾਸਰ ਕਿਸਾਨਾ ਜੀ ਹੋਏ, ਜਿਹੜਾ ਤੁਹਾਡਾ ਉਦਮ ਹੈ ਨਾ। ਵਾਲੇਕੁਮ ਸਲਾਮ। ਆ ਜਾਓ, ਬੈਠੋ ਬੈਠੋ, ਆ ਜਾਓ। ਇਹ ਵੀ ਸੰਗਰੂਰ ਤੋਂ ਨੇ। ਹਾਏ ਸਿਵੀਆ, ਸਿਵੀਆ ਦੇ ਸਰਦਾਰ ਸਾਡੇ ਹੁਣ ਵੀ ਹੈ। ਉੱਥੇ ਬਹਿਣ ਦੋ। ਆ ਜਾਓ, ਉਰੇ ਆ ਜਾਓ, ਅੱਗੇ ਹੋ ਜਾ। ਬੈਠੇ। ਇਹ ਅੱਗੇ ਆ ਜਾਓ। ਇਹ ਉਹ ਲਾ ਭਾਈ ਕਿਹੜਾ ਉੱਬਾਲ? ਹਾਂ, ਉੱਬਾਲ। ਭਾਈਓ ਪੁਰਾਣੇ ਆ ਜਾਓ ਜੀ, ਉਰੇ ਆ ਜਾਓ, ਉਰੇ ਆ ਜਾਓ, ਆ ਜਾਓ। ਹਵਾ ਆਂਦੀ ਆ ਉਰੇ। ਇਹ ਤੋਂ ਛੋਟਾ ਹੈ। ਇਹ ਉੱਬਾ ਵਾਲਦੇ ਨੇ। ਉੱਬਾ ਮੇਰੇ ਚੱਠੇ ਸੇਖਮਾ ਨਾਨਕੇ ਨੇ। ਚੱਠੇ ਨਹੀਂ ਹੈਗੇ? ਹਾਂ, ਚੱਠੇ ਸੇਖਮਾ, ਉੱਥੇ ਨਾਨਕੇ ਨੇ ਮੇਰੇ। ਵਾਹ। ਹਾਂ ਅਗਲੇ ਪਾਸੇ ਨੇ। ਹਾਂ, ਸੂਏ ਦੇ ਨਾਲ ਯਾਰ ਨਾਲੇ ਨਾ। ਹਾਂ, ਸੂਆ ਜਾਂਦਾ ਹੁੰਦਾ ਸੀ, ਨਹਿਰ ਛੋਟੀ ਜੀ। ਅੱਜ ਮੈਂ ਆਏਗੀ। ਹਾਂ, ਇਹੀ ਤੇ ਇਹੀ ਤੇ ਇਹੀ। ਪੀਲੀ ਸ਼ਰਟ ਵਾਲਾ। ਆ ਸੋਟੀ ਨਾ ਕਿਸੇ ਦੇ ਮਾਰ ਦਿਓ। वो नहीं क्यों अन्ना है ਕੀ ਆ ਮੋਰੋ ਮੈਂ वो ਕਿਹਾ नहीं ਜੂਗੀ। ਇੱਥੇ ਬੜਬਰ ਸੰਗਰੂਰ ਹਨਾ ਸਾਰਾ। ਬੜਬਰ ਦਾ ਜੀ ਬਹੁਤ ਵੱਡਾ ਪਿੰਡ ਹੈ, ਬਹੁਤ ਵੱਡਾ ਪਿੰਡ ਹੈਗਾ। ਆਪੇ ਤਾਂ ਬੜਾ ਰਾਤ ਹੈ। ਹਾਂ, यहाँ लौंगवा बड़ी है यहाँ बड़बड़ बड़ी ਬੜਬਰ ਵੱਡੇ ਆ। हाँ ਹਾਂ सारी छोटे नहीं ਹਾਂ ਹਾਂ शहर के मुताबिक हो ना। ਵੱਡੀ ਸੀ। ਹਾਂ, ਲੌਂਗੋਵਾਲ ਤਾਂ ਵੱਡੀ ਹੈ। ਉਹ ਬੀੜ ਵੀ ਉੱਥੇ ਬੀੜ। ਹਾਂ, ਬਤਾਲੇ ਦਰਾਂ ਚ ਭੀੜ ਹੈ। ਹਾਂ बड़बड़ में भी नुक्कड़ लगती है, ਹਾਂ ਜੀ, भीड़ नहीं। ਹਾਂਜੀ ਹਾਂਜੀ। ਦੇਖ ਲਓ ਅੱਜ ਵੀ ਯਾਦ ਨੇ। ਇਹ ਨਹੀਂ ਭੁੱਲਦੇ। ਅੱਛਾ ਇਹ ਦੇਖੋ, ਤੁਹਾਨੂੰ ਮੈਂ ਦੱਸਦਾ, ਇਹ ਜਿਹੜੇ ਬਾਬੇ ਆ ਨਾ, ਇਹਨਾਂ ਨੂੰ ਕੱਲ ਦੀ ਗੱਲ ਭਾਵੇਂ ਭੁੱਲ ਜਵੇ, हाँ, जो ਲੇਕਿਨ भी ਉਹ ਨਹੀਂ ਭੁੱਲਦੀ ਹੈਗੀ। ਬਾਪੂ ਸੁਪਨਾ ਵੀ ਉੱਥੇ ਦਾ ਆਉਂਦਾ ਹੋਣਾ। ਆਉਂਦੇ ਨੇ, ਤੇਰਾ ਸੁਪਨਾ ਆਇਆ ਹੋਇਆ ਮੈਨੂੰ। ਹਾਏ ਹਾਏ ਖੁਦਾ ਦੀ ਕਸਮ ਹੈ, ਪਰਸੋਂ ਦੀ ਗੱਲ ਹੈ। ਹਾਏ ਹਾਏ ਹੋਰ ਕਸਮ। ਮੈਨੂੰ ਰੋਜ਼ਾਨਾ ਪੁੱਛਦਾ ਤਾਇਆ ਸਵੇਰ ਵੀ ਕਹਿੰਦਾ ਕਦੋਂ ਆਣਾ ਹੈ, ਹਾਂਜੀ। ਕਦੋਂ ਆਣਾ ਹੈ। ਹਾਏ ਹਾਏ। ਬਹੁਤ ਮੁਹੱਬਤ ਸਾਰੇ ਦੇ ਤੇ ਜੂ ਹੀ ਉਹ ਹੈ ਨਾ। ਬਹੁਤ ਖਾਬ ਆਉਂਦੇ ਨੇ ਮੇਰਾ। बड़ी ਹਾਏ ਹਾਏ। ਮੈਂ ਤਾਂ ਪੁੱਠੇ ਖਾਬ ਦੇਖਦਾ। ਹਾਂਜੀ। ਆਪਣੇ ਆਪਣਾ ਮੇਰਾ ਬੇਟਾ ਹੈ। ਉਹ ਮੈਂ ਤਾਂ ਸੁਪਨਿਆ ਤਾਂ ਗਾਲਾਂ ਹੀ ਖਾਂਦਾ। ਉਦਾਂ ਕਹੋ ਨਾ, ਸਿੱਧਾ ਇੱਧਰ ਆ ਜਾ। ਤੇਰਾ ਇੱਕ ਨਹੀਂ ਪਸੰਦ ਨਹੀਂ ਆਇਆ। ਕਿਹੜਾ? ਉਹ ਕਿਹੜਾ ਬੇਬੀ ਕੋਲ ਉਹ ਮੈਨੂੰ ਨਜ਼ਾਰੇ ਨਹੀਂ ਲੈਣ ਦਿੰਦੀ। तो ये साहब गल है ये ਪੁੱਛਿਆ ਤਾਂ ਨਹੀਂ ਮੈਂ। ਹਾਏ नीति की आदत है कर जेड़े उधर छप्पड़ थे ना, इधर से छप्पड़ियाँ हो उधर से नहीं बनाई। ਹਾਏ। जेड़े उधर दरिया ਕੋਈ थे, ਸਾਹ ਨਿਕਲਦਾ ਹਜੂ ਮੜਿਆ ਰਾਹ ਦੇ ਦਿਓ। ਉੱਬਾਲ ਕਿਹੜੇ ਪਾਸੇ ਘਰ ਸੀ? जेड़ा भारतीय ਦਰਵਾਜ਼ੇ ਨੇਗੇ? दरवाजा एक चट्ठा दरवाजा, ਚੱਠਿਆਂ ਵਾਲਾ ਦਰਵਾਜ਼ਾ, एक दुग्गा, ਦੁੱਗਾਂ ਵਾਲਾ, एक और जट्टा वाला। ਜੱਟਾਂ ਵਾਲਾ। ਹਾਂ जट्टा वाला सीधे पेपर तो गहां ऐ ਨੂੰ ਗਲੀ ਜਾਂਦੀ ਹੈ, ਉਹਦੇ ਨਾਲ ਹੀ ਦੇ ਦੋ ਦਰਵਾਜ਼ੇ। ਹਾਏ।
ਇਹਨਾਂ ਦਾ ਭਾਜੀ ਦਰਵਾਜ਼ਾ ਸੀ ਜਿੱਥੇ ਤੁਸੀਂ ਮੱਕੀ ਸਿੱਟ ਕੇ ਆਏ ਸੀ ਉਹਦੇ ਨਾਲ ਦਾ ਆਜ਼ਾਦੀ ਨੂੰ ਲਾਂਘ ਦਾ ਮਾਰ ਕੇ ਯਾਦ ਆ ਗਿਆ ਹੁਣ ਤਾਂ ਆ ਗਿਆ ਹੁਣ ਇੱਥੇ ਸੀ ਦਰਵਾਜ਼ਾ ਹੁਣ ਤਾਂ ਆ ਜਾਣਾ ਆਪਣਾ ਘਰ ਕਿਹੜੇ ਪਾਸੇ ਦੀ ਬੜਬਰ ਬਾਪੂ? ਅੱਡਵਰ ਦੀ ਕੂੜਿਆਂ ਦੀ ਪੱਤੀ ਹੈ। ਹੈਗੀ ਹੈ, ਉਹ ਤਾਂ ਸੜਕ ਤੇ ਵੀ ਹੈ ਉਰਲੇ ਪਾਸੇ, ਆਹੋ ਉਸੇ ਸੜਕ ਤੇ ਸਕੂਲ ਕੋਲੇ। ਹਾਂਜੀ ਹਾਂਜੀ ਉੱਥੋਂ ਤੁਰੀਏ ਨਾ ਬਾਬੇ ਬੁੱਲੇ ਸ਼ਾਹ ਦੇ ਕਿੱਧਰਲੇ ਪਾਸੇ? ਪੂਰੇ ਮਸੀਤ ਆਉਂਦੀ ਹੈ। ਮਸੀਤ, ਹਾਂ। ਮਸੀਤ ਦਾ ਸਾਹਮਣੇ ਗਲੀ ਸਾਡੀ ਤੇ ਜਾਂਦੀ। ਅੱਛਾ, ਤੇਲੀਆਂ ਦੀ ਗਲੀ ਵੱਜਦੀ ਸੀ। ਹਾਂਜੀ ਤੇਲੀਆਂ ਦੀ, ਤੇਜੇ ਜੀ ਤੇਜਿਆਂ ਦੀ, ਤੇਜਿਆਂ ਦੀ, ਹਾਂਜੀ ਤੇਜੇ ਹਾਂਜੀ ਤੇਜਿਆਂ। ਤੇਜਿਆਂ ਦੀ ਗਲੀ। ਉਦੋਂ ਗਾਹਾਂ ਫਿਰ ਢਾਲੀ ਵਾਲਾ ਆ ਕੇ ਸਾਡੇ ਭਰਾ ਅੱਛਾ, ਹਾਂ ਸੱਤ ਪੱਤੀਆਂ ਦੀਆਂ ਨਾ ਹਾਂ, ਸੱਤ ਸੱਤ ਬੱਤੀਆਂ ਦੀਆਂ।